ਇੱਥੇ ਜਿਹੜਾ ਸਭ ਤੋਂ ਵੱਡਾ ਜ਼ਿਮੀਂਦਾਰ ਸਿੱਖ ਸੀ, ਉਹਦਾ ਨਾਂ ਕੀ ਸੀ? ਦਰਗਾਹ ਸਿੰਘ। ਦਰਗਾਹ ਸਿੰਘ। ਕਿਹੜੀ ਬਰਾਦਰੀ ਸੀ ਉਹਦੀ? ਉਹ ਲਬਾਣਾ ਸੀਗੇ। ਅੱਛਾ। ਉਹ ਹਵੇਲੀ ਸੀ ਉਹਦੀ ਚਾਂ ਕਲਾਂ ਦੇ ਵਿੱਚ। ਇੱਥੇ ਗੁਰਦੁਆਰਾ ਵੀ ਹੁੰਦਾ ਸੀ ਕੋਈ? ਬੜਾ ਵੱਡਾ ਗੁਰਦੁਆਰਾ ਸੀ। ਅੱਛਾ। ਵਿੱਚ ਖੂਹੀ ਲੱਗੀ ਹੁੰਦੀ, ਚਰਖੀ ਉੱਤੇ ਹੁੰਦੀ ਸੀ ਲੱਗੀ। ਉਹ ਜੀ ਸਰਦਾਰ ਜੀ, ਇਹ ਲਹਿੰਦੇ ਪਾਸੇ ਹੈਗਾ ਕੁੜੀਕੋਟ ਤੇ ਇਹ ਢੇਕ ਨਾਲਾ ਨਾਲ ਚੱਲਦਾ ਪਿਆ ਤੇ ਲਹਿੰਦੇ ਪਾਸਿਓਂ ਅਸੀਂ ਆਏ ਆ ਮਿਰਜ਼ਾਪੁਰ ਤੇ ਮਿਰਜ਼ਾਪੁਰ ਕੁੜੀਕੋਟ ਦੇ ਚੜ੍ਹਦੇ ਪਾਸੇ ਆ ਜੀ। ਅਸੀਂ ਲਹਿੰਦੇ ਪਾਸਿਓਂ ਜਿਹੜਾ ਪਿੰਡ ਮਿਰਜ਼ਾਪੁਰ ਉਹਦੇ ਅੰਦਰ ਜਾ ਰਹੇ ਹਾਂ। ਹਾਂਜੀ। ਤੇ ਇੱਥੇ ਉਹ ਸੂਆ ਹੁੰਦਾ ਸੀ ਤੁਹਾਡੇ ਵਕਤ ਦੇ ਵਿੱਚ, ਉਹ ਪੁਲੀ ਜਿਹੜੀ ਹੈ ਨਾ ਉਹ ਨੰਗਾ ਹੈ। ਤੇ ਇਹ ਜਿਹੜਾ ਨਾ ਇਹ ਸਾਹਮਣੇ ਪਿੰਡੋਂ ਪਹਾੜ ਪਾਸੇ ਇਹ ਸਕੂਲ ਹੈ। ਸ਼ਾਇਦ ਤੁਹਾਡੇ ਦੌਰ ਦੇ ਵਿੱਚ ਵੀ ਇਹ ਸਕੂਲ ਹੋਵੇ ਪਹਾੜ ਪਾਸੇ। ਤੇ ਇਹ ਜੀ ਇਹ ਤੁਹਾਡੇ ਪਿੰਡ ਦੀ ਜਿਹੜੀ ਹੈ ਨਾ ਨਾਲ ਲਹਿੰਦੇ ਪਾਸੇ ਆ ਪੁਲੀ ਹੈ, ਇਹ ਵਾਲੀ ਸੂਆ ਜਿਹਨੂੰ ਕਹਿੰਦੇ ਨੇ। ਇਹ ਹੁਣ ਸੂਆ ਨੂੰ ਅਸੀਂ ਕ੍ਰਾਸ ਕੀਤਾ। ਇਹ ਜੀ ਸਕੂਲ ਮਿਰਜ਼ਾਪੁਰ। ਉਹਨਾਂ ਦਾ ਰਕਬਾ ਪਿੰਡ ਵੱਡੇ ਜ਼ਿਮੀਂਦਾਰ ਉਹਨਾਂ ਦੇ ਮੇਰਾ ਕਿੰਨੇ ਮੁਰੱਬੇ ਪੈਲੀ ਸੀ, 4 ਚਫੇਰੇ ਸੀ ਪਿੰਡ ਦੇ, ਸਭ ਤੋਂ ਵੱਡੇ ਜ਼ਿਮੀਂਦਾਰ ਸਨ। ਤੇ ਇਹ ਜੀ ਛੱਪੜ ਪਿੰਡ ਦੇ ਪਹਾੜ ਪਾਸੇ ਇੱਕ ਇਹ ਵਾਲਾ ਹਜੇ ਮੌਜੂਦ ਹੈ ਤੇ ਇੱਕ ਹੈ। ਕਿੱਧਰ ਜਾਣਾ ਜੀ ਅਸੀਂ? ਹੈਂ? अस्सलामुअलैकुम। अज नवी वीडियो के नाल तुहाडे हाज़र हाँ खिदमत च। ते यह मिर्ज़ा विरखां तहसील दी कामों की ते ज़िला गुजरांवाला थाना वांडो। तो मैं इत्थे आए हैं बजुर्गों के बशीर साहब के नाल ते इधर इन्हां दे वाकिफ सन ते इन्हां दी रहनुमाई च इन्हां दे कोल आए हैं। ते की नाम है जी तुहाडा बजुर्गो? मेरा नाम मोहम्मद सदीक। मोहम्मद सदीक। वाह बे वाह। ते बाद फिर इत्थे आ गए। ठीक है। इत्थे ਜਿਹੜਾ ਸਭ ਤੋਂ ਵੱਡਾ ਜ਼ਿਮੀਂਦਾਰ ਸਿੱਖ ਸੀ, ਉਹਦਾ ਨਾਂ ਕੀ ਸੀ? ਦਰਗਾਹ ਸਿੰਘ। ਦਰਗਾਹ ਸਿੰਘ। ਕਿਹੜੀ ਬਰਾਦਰੀ ਸੀ ਉਹਦੀ? ਉਹ ਲਬਾਣਾ ਸੀਗੇ। ਅੱਛਾ, ਲਬਾਣਾ ਸੀ। ਲਬਾਣਾ ਸੀ। ਕਿੰਨੀ ਕੁ ਜ਼ਮੀਨ ਸਾਜੇ ਉਹਦੀ? ਉਹਦੀ 8 ਮਰਬੇ। 8 ਮਰਬੇ। ਉਹਦੀ ਪਹਿਲੀ ਕਿਹੜੇ ਪਾਸੇ ਹੁੰਦੀ ਸੀ? ਉਹਦੀ ਪਹਿਲੀ ਇੱਧਰ ਹੀ ਦੱਸਦੇ ਨੇ, ਕੋਈ ਆ ਪਾਰ, ਕੋਈ ਆ ਪਿੰਡੋਂ ਇਲਾਕੇ ਤੇ ਇੱਧਰ ਦੇ ਨਾਲ ਪਿੰਡ ਦੇ ਨਾਲ ਲਹਿੰਦੇ ਪਾਸੇ। ਕੋਈ ਆ ਦੱਖਣ ਬਾਈ ਵਾਲੇ ਤੇ ਕੋਈ ਲਹਿੰਦੇ ਬੰਨੇ। ਅੱਛਾ। ਤੇ ਖੂਹ ਕਿਹੜੇ ਕਿਹੜੇ ਹੁੰਦੇ ਸਨ ਇੱਥੇ ਉਸ ਟਾਈਮ? ਉਹ ਖੂਹ ਦਾ ਉਦੋਂ ਵਗਦੇ ਹੀ, ਹੁਣ ਕੋਈ ਨਹੀਂ ਸਨ, ਸਾਰੇ ਹਟ ਗਏ ਸਨ। ਅੱਛਾ। ਇੱਕ ਉਹਦੀ ਹਵੇਲੀ ਦੇ ਬੂਹੇ ਅੱਗੇ ਖੂਹ ਲੱਗਾ ਸੀ। ਅੱਛਾ। ਖੂਹ ਆ ਵੇਖੇ ਉਹ ਹਵੇਲੀ ਸੀ ਉਹਦੀ ਚਾਂ ਕਲਾਂ ਦੇ ਵਿੱਚ। ਕਿੱਥੇ? ਅੱਛਾ। ਹਾਂ, ਅੱਗੇ ਗੇੜ ਲੱਗਾ ਸੀ। ਕਿੱਥੇ? ਉਹ ਆਹੋ, ਉਹ ਵੱਡੀ ਹਵੇਲੀ ਉੱਥੇ ਖੂਹ। ਉੱਥੇ ਖੂਹ ਦੇ ਅੱਗੇ ਮੂੰਹ ਦੇ। ਹਾਂ, ਅੱਗੇ ਆਂ ਕਰਦੇ। ਆਹੋ, ਜਿੱਥੇ ਕਰਕੇ ਕੋਠੇ ਛੱਤੇ ਹੁਣ ਲਿਆਰਾਂ ਚ ਪਾਇਆ ਮਕਾਨ। ਹਾਂਜੀ, ਉੱਥੇ ਖੂਹ। ਅੱਛਾ। ਉਹ ਵੱਡਾ ਜ਼ਿਮੀਂਦਾਰ ਉਹ ਸੀ ਦਰਗਾਹ ਸਿੰਘ। ਠੀਕ ਹੈ। ਤੇ ਦਰਗਾਹ ਸਿੰਘ ਦਾ ਜਿਹੜਾ ਘਰ ਪਿੰਡ ਦੇ ਵਿੱਚ ਸੀ? ਵਿਚਕਾਰ। ਅੱਛਾ। ਤੇ ਉਹਦੇ ਬਾਰੇ ਕੀ ਦੱਸਦੇ ਨੇ ਕਿ ਕਿਸ ਤਰ੍ਹਾਂ ਦਾ ਉਹਦਾ ਮੇਲ ਮਿਲਾਪ ਸੀ ਪਿੰਡ ਵਾਲਿਆਂ ਦੇ ਨਾਲ? ਉਹ ਪਿੰਡ ਦੇ ਉਹਦਾ ਮਿਲਾਪ ਚੰਗਾ ਦਾ। ਰਲ ਕੇ ਵਸਦਾ ਚੰਗਾ ਮੇਲ। ਉਹਦਾ ਸਾਰੀ ਦੁਨੀਆ ਰਲ ਕੇ ਵਸਦੀ ਸੀ। ਹਾਂ ਹਾਂ। ਜੇ ਵਸੇ ਨਾ ਕੋਈ ਕੰਮ ਤੇ ਤਾਂ ਨਹੀਂ ਲੈਣਾ ਦੇਣਾ। ਹਾਂਜੀ ਹਾਂਜੀ। ਲੜਾਈਆਂ ਕਰਕੇ ਮਰ ਜਾਂਦੇ ਉਧਰ ਕੰਮ ਲੈਣਾ। ਕੰਮ ਨਾਲੇ ਉੱਡੇ ਬੰਦੇ ਅੱਗੇ ਕੌਣ ਖਲੋਂਦਾ? ਹਾਂ। ਸਾਰੇ ਦੀਦ ਕਰਦੇ ਨੇ, ਉਹਨੇ ਲੋਕਾਂ ਦੀ ਕਰਨੀ ਹੋਈ। ਹਾਂਜੀ। ਅੱਛਾ। ਇੱਥੇ ਗੁਰਦੁਆਰਾ ਵੀ ਹੁੰਦਾ ਸੀ ਕੋਈ? ਬੜਾ ਵੱਡਾ। ਕਿੱਥੇ ਕਰਕੇ? ਗੁਰਦੁਆਰਾ ਆ ਬਾਰ ਜਾਈਏ ਤਾਂ ਮਸਜਿਦ ਤੋਂ ਨਾਲ ਹੈ ਬੰਨੇ, ਨਾਲ ਹੀ ਮਸਜਿਦ ਦੇ ਲੰਗੀ ਬਾਈ। ਨੂਰ ਦੇ ਗੁਰਦੁਆਰੇ ਹੁੰਦਾ ਹੈਗਾ। ਉਹ ਨਹੀਂ, ਨੂਰ ਮੁਹੰਮਦ ਤੇ ਉਰਾ ਆ ਗਿਆ ਸਨ, ਉੱਥੇ ਰਹਿੰਦਾ ਸੀ ਅਬਦੁਰਮਾਨ ਫਕੀਰੀਏ ਘੁਮਾਰ ਕੇ। ਪਹਿਲਾਂ ਉੱਥੇ ਦੇ ਗੁਰਦੁਆਰੇ ਆਹ ਪਹਿਲੋਂ ਹੋਣਗੇ ਤੇ ਹੋਰ ਬੜਾ ਵੱਡਾ ਗੁਰਦੁਆਰਾ ਸੀ। ਅੱਛਾ। ਵਿੱਚ ਖੂਹੀ ਲੱਗੀ ਹੁੰਦੀ, ਚਰਖੀ ਉੱਤੇ ਹੁੰਦੀ ਸੀ ਲੱਗੀ, ਖੂਹੀਆਂ ਟੰਡਾਂ ਵਾਲੀ। ਅੱਛਾ ਅੱਛਾ ਅੱਛਾ।
ਸਹੀ ਹਾਂ। ਤੇ ਸਿੱਖਾਂ ਦੀ ਆਬਾਦੀ ਜ਼ਿਆਦਾ ਸੀ ਇੱਥੇ ਕਿ ਮੁਸਲਮਾਨਾਂ ਦੀ? ਨਹੀਂ ਸਿੱਖਾਂ ਦੀ ਸੀ, ਸਿੱਖ ਜ਼ਿਆਦਾ ਸਨ। ਮੁਸਲਮਾਨ ਕੋਈ ਨਹੀਂ ਸਨ ਏਡੇ। ਮੁਸਲਮਾਨਾਂ ਦੇ ਸਾਰੇ 10 ਦਿਨ 35 ਘਰ ਸਨ, ਸਾਰੇ 10 ਜੰਮੇ ਦਿਨ ਜੰਮੇ ਖਾਣਾ ਸਾਰੇ ਸਿੱਖਾਂ ਦਾ ਹੀ ਪਿੰਡ ਅੱਛਾ ਅੱਛਾ ਲਬਾਣਿਆਂ ਦਾ। ਠੀਕ ਹੈ। ਤੁਸੀਂ ਲੱਗੇ ਜੋ ਅਜੇ ਵੀ ਉਧਰ ਪਿੰਡ ਵਾਲਾ ਬੰਦਾ ਜਿਹੜੇ ਨੇ ਨਾ ਉਹਨਾਂ ਨੂੰ ਫਿਰ ਵੀ ਕੁਝ ਪਤਾ ਹੋਵੇ। ਕਿਹੜਾ ਪਿੰਡ ਉਹ ਕਸ਼ਮੀਰੀਏ ਦੀ ਬਾਈ, ਕਿਹੜਾ ਸਿਆਣਾ ਹੈ ਕੋਈ ਉਹ ਬਸ਼ੀਰ ਕਸ਼ਮੀਰੀ, ਬਸ਼ੀਰ ਕੋਲ ਉਹ ਯਕੂਬ ਦਾ ਮੁੰਡਾ। ਲੋ ਜੀ ਸਰਦਾਰ ਜੀ, ਇਹ ਜੇ ਤੁਹਾਡਾ ਪਿੰਡ ਤੇ ਇਹ ਹੈਗਾ ਪਿੰਡ ਦਾ ਚੜ੍ਹਦਾ ਪਾਸਾ। ਮਿਰਜ਼ਾਪੁਰ ਤੇ ਉਹ ਸਾਹਮਣੇ ਸੁਹਾਵਾ ਜੀ, ਉਹ ਸਾਹਮਣੇ ਸੁਹਾਵਾ ਕਿ ਕਲਮੀ? ਹਾਂਜੀ ਉਹ ਸਾਹਮਣੇ ਸੁਹਾਵਾ ਜੀ। ਹਾਂਜੀ ਸਹੀ। ਲਓ ਜੀ ਇਹ ਮਸਜਿਦ ਤੇ ਆ ਗਈ ਹੈ। ਇਹ ਮਸਜਿਦ ਹੈ। ਇੱਥੇ ਗੁਰਦੁਆਰਾ ਹੁੰਦਾ ਸੀ ਜਿੱਥੇ ਕਿਹੜੀ ਜਗ੍ਹਾ ਤੇ ਹੁੰਦਾ ਸੀ ਪਹਿਲਾਂ? ਗੁਰਦੁਆਰਾ ਹਾਂ ਇਹ ਗਲੀ ਹੈ ਜਾਈਏ ਸਾਰਾ ਗੁਰਦੁਆਰਾ। ਅੱਛਾ ਚਲੋ ਵੈਸੇ ਦਿਖਾ ਦੇਣਾ ਮਾੜਾ ਜਿਹਾ ਆ ਕੇ। ਚਲੋ ਅੱਗੇ ਹੋ ਜਾਓ 2 ਮਿੰਟ। ਲਓ ਜੀ ਇਸ ਗਲੀ 'ਚ ਜਿਹੜਾ ਨਾ ਇਹ ਤੁਹਾਡਾ ਗੁਰਦੁਆਰਾ ਸੀ। ਚੜ੍ਹਦੇ ਪਾਸਿਓਂ ਆਈ ਹੈ ਨਾ ਜਿਹੜੀ ਗਲੀ ਜਾਂਦੀ ਹੈ ਛੋਟੀ ਹੈ ਵਾਲੀ, ਇਧਰ ਗੁਰਦੁਆਰਾ ਸੀ। ਇਹ ਮੁਕਾਮੀ ਨੇ ਭਾਈ ਜੀ, ਇਹ ਸਾਡੇ ਨਾਲ ਨੇ। ਹਾਂਜੀ ਇਹ ਸਾਰੇ ਗੁਰਦੁਆਰਾ। ਅੱਛਾ ਇਹ ਹੁਣ ਇਹ ਗੁਰਦੁਆਰੇ ਵਾਲੀ ਇਹ ਜਿਹੜੀ ਜਗ੍ਹਾ ਹੁੰਦੀ ਸੀ ਤੇ ਹੁਣ ਤੇ ਇੱਥੇ ਮਕਾਨ ਜਿਹੜੇ ਮੁਹਾਜਰ ਆਏ ਨੇ ਇੰਡੀਆ ਤੋਂ ਤੇ ਉਹ ਹਾਂਜੀ ਜਿਹੜੇ ਇੰਡੀਆ ਤੋਂ ਮੁਹਾਜਰ ਆਏ ਨੇ ਉਹਨਾਂ ਨੇ ਜ਼ਾਹਰ ਹੈ ਕਿ ਰਿਹਾਇਸ਼ ਬਣਾਉਣੀ ਸੀ ਕੋਈ ਨਾ ਕੋਈ, ਤੇ ਫਿਰ ਉਹ ਗੁਰਦੁਆਰੇ ਦੇ ਅਸਰਾਤ ਖਤਮ ਹੋ ਗਏ ਤੇ ਹੁਣ ਰਿਹਾਇਸ਼ਾਂ ਲੋਕਾਂ ਨੇ ਬਣਾ ਲਈਆਂ ਨੇ। ਤੇ ਇੱਥੇ ਹੁੰਦਾ ਸੀ ਤੁਹਾਡਾ ਗੁਰਦੁਆਰਾ ਜਿੱਥੇ ਤੁਹਾਡੀਆਂ ਯਾਦਾਂ ਵਬਸਤਾ ਨੇ ਇਸ ਪਿੰਡ ਦੇ ਨਾਲ ਤੇ ਇਸ ਗੁਰਦੁਆਰੇ ਦੇ ਨਾਲ। ਹੁਣ ਮਕਾਨ ਵੀ ਮੇਰਾ ਹਾਲ ਇਹ ਸ਼ਾਇਦ ਕੋਈ ਪੁਰਾਣਾ ਹੋਵੇ ਉਸ ਦੌਰ ਦਾ ਹੈ। ਇਹ ਮਕਾਨ ਜਿਹੜਾ ਨਾ ਇਹ ਪੁਰਾਣਾ ਇਹ ਇੱਧਰ ਹੋਇਆ ਜੀ। ਇੱਥੋਂ ਇਹ ਕਾਰਨਰ ਤੇ ਇਹ ਕੋਨੇ ਤੋਂ ਪਤਾ ਚੱਲਦਾ ਕਿ ਇਹ ਮਕਾਨ ਉਸ ਵਕਤ ਦਾ ਹੈ। ਹਾਂ ਇਹ ਮਕਾਨ ਉਸ ਟਾਈਮ ਦਾ, ਲੇਕਿਨ ਇੱਥੇ ਗੁਰਦੁਆਰਾ ਸੀ ਉਹ ਬਿਲਕੁਲ ਖਤਮ ਹੋ ਗਿਆ। ਇਹ ਸਾਰੀ ਆਬਾਦੀ ਇੱਧਰ ਨਵੀਂ ਤੇ ਇੱਕ ਇਹ ਜਿਹੜੀ ਆਬਾਦੀ ਸਾਰੀ ਪੁਰਾਣੀ ਹੈ। ਇਹ ਵੀ ਇਹ ਤੰਗਲ ਗਲੀ ਜਾਂਦੀ ਤੇ ਇੱਕ ਇਹ ਜਿਹੜੀ ਇਹ ਗਲੀ ਹੈ ਤੇ ਇਹ ਗੁਰਦੁਆਰਾ ਸੀ। ਗਲੀ ਤੇ ਪੁਰਾਣੀ ਹੈ, ਉਹਨੂੰ ਬਾਜੀ ਨਹੀਂ। ਹਾਂਜੀ ਇਹ ਇੱਕ ਗਲੀ ਪੁਰਾਣੀ ਹੈ। ਇੱਥੋਂ ਫਿਰ ਇੱਕ ਗਲੀ ਇੱਧਰ ਨੂੰ ਚਲ ਜਾਂਦੀ ਹੈ ਤੇ ਇਹ ਵੀ ਗਲੀ ਪੁਰਾਣੀ ਹੈ। ਹਾਂ ਇਹ ਗਲੀ ਪੁਰਾਣੀ ਹੈ। ਇਹ ਚੜ੍ਹਦੇ ਪਾਸਿਓਂ ਜਿਹੜਾ ਨਾ ਮਿਰਜ਼ਾਪੁਰ ਜਿਹੜਾ ਪਿੰਡ ਹੈ ਉਹਦਾ ਸਰਦਾਰ ਜੀ ਹਾਂਜੀ ਤੁਹਾਨੂੰ ਵਿਊ ਜਿਹੜਾ ਨਾ ਕਰਾ ਦਿੰਦੇ ਤੁਹਾਡੇ ਇਸ ਮਿਰਜ਼ਾਪੁਰ ਦਾ। ਇਹ ਨਾ ਛੋਟੀ ਜਿਹੀ ਗਲੀ ਹੈ ਵੀ ਜਾਂਦੀ ਹੈ ਤੇ ਇਸੇ ਤਰ੍ਹਾਂ ਇੱਧਰ ਵੀ ਆ ਛੋਟੀ ਗਲੀ ਹੈ। ਹਾਂਜੀ ਛੋਟੀ ਛੋਟੀ ਗਲੀਆਂ ਹੁੰਦੀਆਂ ਸੀ ਤੇ ਫਿਰ ਇਹ ਵੀ ਅੱਗੇ ਦੱਖਣ ਪਹਾੜ ਦੀ ਇਹ ਵੀ ਗਲੀ ਹੈ ਵੀ ਪੁਰਾਣੀ ਹੈ। ਹਾਂਜੀ ਤੇ ਇਹ ਵੀ ਇੱਕ ਗਲੀ ਪੁਰਾਣੀ ਹੈ। ਤੇ ਇਹ ਵੀ ਆਬਾਦੀ ਪੁਰਾਣੀ ਹੈਗੀ ਹੈ। ਹਾਂਜੀ ਹਾਂਜੀ ਅੱਛਾ ਅੱਛਾ ਇਹ ਹਵੇਲੀ ਸੀ ਉਹਨਾਂ ਦੀ ਸਰਦਾਰ ਜੀ ਦੀ। ਠੀਕ ਹੈ। ਅੱਛਾ ਇੱਥੇ ਗੇਟ ਲੱਗਾ ਸੀ। ਅੱਛਾ 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 ਇਸ ਜਗ੍ਹਾ ਤੇ ਖੂਹ ਜਿੱਥੇ ਰੇਹੜੀ ਖੜੀ ਸੀ। ਅੱਛਾ ਅੱਛਾ ਠੀਕ ਹੈ। ਹੁਣ ਵੇਖੋ ਜੀ ਵਕਤ ਦੇ ਨਾਲ ਨਾਲ ਜਿਹੜਾ ਨਾ
ਹਰ ਚੀਜ਼ ਨਿਸ਼ਾਨੀਆਂ ਖਤਮ ਹੋ ਗਈਆਂ, ਇਨਸਾਨ ਵੀ ਖਤਮ ਹੋ ਗਏ, ਨਿਸ਼ਾਨੀਆਂ ਵੀ ਉਹਨਾਂ ਦੀ ਖਤਮ ਹੋ ਗਈਆਂ। ਹੁਣ ਆਪਾਂ ਹਾਂਜੀ ਤੇ ਪੁਰਾਣੀ ਗੱਲ ਹਾਂਜੀ ਇਹ ਨਾ ਜੀ, ਹੁਣ ਇਹ ਵੇਖੋ ਕਿੰਨੇ ਘਰ ਬਣ ਗਏ ਨੇ ਉਸ ਹਵੇਲੀ ਸਰਦਾਰ ਉਹਨਾਂ ਦੀ। ਹਾਂਜੀ ਤੇ ਇਹ ਇਹਨਾਂ ਦੀ ਜਿਹੜੀ ਹਵੇਲੀ ਆਉਂਦੀ ਹੈ ਨਾ ਜੀ, ਇਹ ਪਿੰਡ ਦੇ ਦੱਖਣ ਪਾਸੇ ਆਉਂਦੀ ਹੈ। ਇਹ ਜੀ ਪਿੰਡ ਦਾ ਦੱਖਣ ਪਾਸਾ। ਤੇ ਤੁਹਾਡਾ ਪਿੰਡ ਹੁਣ ਸਾਰਾ ਤੁਹਾਨੂੰ ਦਿਖਾਉਂਦਾ। ਹੁਣ ਜੀ ਇਹ ਜਿਹੜਾ ਹੈਗਾ ਜੀ ਪਿੰਡ ਦਾ ਦੱਖਣ ਪਾਸਾ। ਹਾਂਜੀ ਕਿਹੜੀਆਂ ਜੀ? ਇਹ ਕਬਰਾਂ ਵਾਲਾ ਕਿਲਾ? ਤੇ ਕਬਰਾਂ ਤੇ ਇੱਥੇ ਹੈ ਨਹੀਂ। ਹਾਂਜੀ ਅੱਛਾ, ਇੱਧਰ ਨੂੰ ਜਾਣਾ ਜੀ। ਹਾਜ਼ਰੀਨ, ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਹੋਏਗੀ। ਤੁਹਾਡੇ ਗਿਲ ਦਮਾਸ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਕਮੈਂਟਸ ਲਾਜ਼ਮੀ ਦੇ ਦੇਣਾ। ਤੇ ਜਿਹੜੇ ਦੋਸਤ ਮਿਰਜ਼ਾਪੁਰ ਤੇ ਰਿਹਾਇਸ਼ੀ ਨੇ, ਜਾਂ ਜਿਹੜੇ ਦੋਸਤਾਂ ਨੇ ਮਿਰਜ਼ਾਪੁਰ ਪਿੰਡ ਜਿਹੜਾ ਹੈ ਉਹ ਦੇਖਿਆ, ਤੇ ਇੰਡੀਆ ਦੇ ਵਿੱਚ ਜਾਣ ਵਾਲੇ ਦੋਸਤ ਵੀ ਜਿਹੜੇ ਇਸ ਪਿੰਡ ਬਾਰੇ ਜਾਣਦੇ ਨੇ ਕਿ ਇੱਥੇ ਕਿਹੜੇ ਸਰਦਾਰ ਵੀ ਰਹਿੰਦੇ ਨੇ, ਉਹ ਲਾਜ਼ਮੀ ਕਮੈਂਟਸ ਕਰਨ। ਤੇ ਇਹਨਾਂ ਪਿੰਡਾਂ 'ਚ ਫਿਰ ਕੇ ਗਲੀ ਤੇ ਮੁਹੱਲਾ, ਖੇਤਾਂ ਦੇ ਵਿੱਚ ਫਿਰਨਾ, ਤੇ ਖੂਹਾਂ 'ਤੇ ਜਾਣਾ, ਤੇ ਨਹਿਰਾਂ 'ਤੇ ਫਿਰਨਾ, ਤੇ ਜਨਾਬ ਬਹੁਤ ਮੁਸ਼ਕਲ ਦੇ ਨਾਲ ਇਹ ਵੀਡੀਓ ਜਿਹੜੀ ਹੈ ਨਾ ਇਹ ਰਿਕਾਰਡ ਕੀਤੀਆਂ ਜਾਂਦੀਆਂ ਨੇ, ਤਾਂ ਕਿ ਜਿਹੜੀਆਂ ਕੁਛ ਬਚੀਆਂ ਖੁਚੀਆਂ ਨਿਸ਼ਾਨੀਆਂ ਨਾ ਆਪਣੇ ਮੁਸਲਮਾਨਾਂ ਦੇ ਨਾਲ ਵਬਸਤਾ, ਜਾਂ ਹਿੰਦੂਆਂ ਜਾਂ ਸਿੱਖਾਂ ਦੇ ਨਾਲ ਵਬਸਤਾ ਜਿਸ ਵਕਤ ਰਲ ਕੇ ਰਹਿੰਦੇ ਸਨ, ਤੇ ਇਸ ਉਹਨਾਂ ਨੂੰ ਰਿਕਾਰਡ ਕਰਨ ਦਾ ਮੇਰਾ ਮਕਸਦ ਹੁੰਦਾ ਹੈ। ਤੇ ਤੁਹਾਡੇ ਅੱਗੇ ਰਿਕੁਐਸਟ ਹੈ, ਚੈਨਲ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਪ੍ਰੈਸ ਕਰ ਦਿਓ। ਬਹੁਤ ਬਹੁਤ ਸ਼ੁਕਰੀਆ।